ਅਗਲੀ ਗੱਲ ਕਰੀਏ AB5 ਨੂੰ ਲੈ ਕੇ, ਕੈਲੀਫੋਰਨੀਆ ਦੀ ਵਿੱਚ AB5 ਦੇ ਆਉਣ ਦੇ ਨਾਲ ਟਰੱਕਿੰਗ ਨੂੰ ਲੈ ਕੇ ਬਹੁਤ ਜਿਹੜੀਆਂ ਚਰਚਾਵਾਂ ਚੱਲਦੀਆਂ ਆ ਰਹੀਆਂ। IANA ਦੇ ਵਿੱਚ ਵੀ ਜਿਹੜੀ ਹੀਰਿੰਗ ਨੂੰ ਲੈ ਕੇ ਚਰਚਾ ਜਿਹੜੀ ਇਹ ਚੱਲਦੀ ਆ। ਸੋ ਹੁਣ ਕੀ ਹੈ ਜੀ AB5 ਦੇ ਉੱਤੇ ਇਹਦੀਆਂ ਆਪਸ਼ਨਸ ਨੂੰ ਲੈ ਕੇ ਕੀ ਮਸਲਾ ਜਿਹੜਾ ਉਹ ਚੱਲ ਰਿਹਾ? AB5 ਦੇ ਵਿੱਚ ਜਿਹੜੀਆਂ ਆਪਸ਼ਨਸ ਉੱਭਰ ਕੇ ਸਾਹਮਣੇ ਆ ਰਹੀਆਂ ਹੈਗੀਆਂ ਉਹ ਹੈਗੀਆਂ ਕਿ 2 ਚੈੱਕ ਸਿਸਟਮ ਜਿਹੜਾ ਹੈਗਾ ਕਿ ਜਿਹੜਾ ਵੀ ਕੋਈ ਟਰੱਕਿੰਗ ਕੰਪਨੀ ਦੇ ਲਈ ਡਰਾਈਵ ਕਰਦਾ ਹੈਗਾ ਉਹਨੂੰ ਟਰੱਕਿੰਗ ਕੰਪਨੀ ਐਜ਼ ਆ ਡਰਾਈਵਰ ਹਾਇਰ ਕਰੇ ਤੇ ਉਹਦਾ ਇਕਵਿਪਮੈਂਟ ਜਿਹੜਾ ਉਹ ਲੀਜ਼ ਬੈਕ ਕਰੇ। ਸੋ ਇਹ 2 ਚੈੱਕ ਆਪਸ਼ਨ ਹੈਗੀ ਆ। ਇਹਦੇ ਵਿੱਚ ਈਦਰ ਜਿਹੜੀ ਇੰਪਲੋਇਮੈਂਟ ਆ ਉਹ ਥਰਡ ਪਾਰਟੀ ਵੀ ਦੇ ਸਕਦੀ ਆ ਇੰਪਲੋਇਮੈਂਟ ਉੱਥੇ, ਤੇ ਜਿਹੜਾ ਤੁਹਾਡੇ ਕੋਲ ਉਹਨੂੰ ਲੀਜ਼ ਕਰ ਸਕਦੀ ਡਰਾਈਵਰ ਨੂੰ ਵੀ ਤੇ ਟਰੱਕ ਨੂੰ ਤੁਸੀਂ ਲੀਜ਼ ਕਰ ਸਕਦੇ ਆ। ਉਹ ਇੱਕ ਸੈਟਅਪ ਹੈਗਾ ਆ। ਜਿਹਦੇ ਵਿੱਚ ਦੂਸਰਾ ਹੈਗਾ ਜਿਹੜੀ ਕਿ ਉੱਥੋਂ ਦੀ ਕੰਪਨੀ ਹੈਗੀ ਆ ਜਿਹਨੇ ਕੀਤਾ ਹੈਗਾ ਆ ਥੋੜੇ ਉਹਨੂੰ ਨਾਮ ਮੇਰਾ ਯੂਨੀਵਰਸਲ ਲੋਜਿਸਟਿਕ ਜਿਹੜੀ ਹੈਗੀ ਆ ਉਹਨਾਂ ਨੇ ਟੀਚਰਸ ਦੇ ਨਾਲ ਜਿਹੜਾ ਹੈਗਾ ਸਾਈਨ ਅਪ ਕੀਤਾ ਹੈਗਾ, ਡੀਲ ਸਾਈਨ ਕੀਤੀ ਹੈ ਜਿਹਦੇ ਵਿੱਚ ਉਹਨਾਂ ਦੇ ਜਿੰਨੇ ਵੀ ਡਰਾਈਵਰ ਹੈਗੇ ਆ ਉਹਨਾਂ ਨੂੰ ਐਜ਼ ਅ ਇੰਪਲੋਈ ਹਾਇਰ ਕਰਕੇ ਤੇ ਦੂਸਰਾ ਸੈਟਅਪ ਕੀਤਾ ਹੈਗਾ ਜਿਹਦੇ ਵਿੱਚ ਕਿ ਉਹਨਾਂ ਦਾ ਇਕਵਿਪਮੈਂਟ ਲੀਜ਼ ਬੈਕ ਕੀਤਾ ਹੈਗਾ। ਸੋ ਉਹਦੇ ਨਾਲ ਇਹ 2 ਸੈਟਅਪ ਹੈਗੇ ਆ। ਤੀਸਰਾ ਜਿਹੜਾ ਸੈਟਅਪ ਹੈਗਾ ਆ ਜਿਹੜਾ 2 ਚੈੱਕ ਮਾਡਲ ਤੋਂ ਬਿਨਾਂ ਹੈਗਾ ਉਹ ਹੈਗਾ ਕਿ ਜਿਹੜੀ ਬ੍ਰੋਕਰੇਜ ਕੰਪਨੀ ਹੈਗੀਆਂ ਤੇ ਉਹਦੇ ਵਿੱਚ ਵੀ ਜਿਹੜੀਆਂ ਕੰਪਨੀਜ਼ ਉੱਥੇ ਅਵੇਲੇਬਲ ਸੀਗੀਆਂ ਜਿਹੜੇ ਆਪਣੇ ਸੀਗੇ ਪੀਟਰ ਸਨਾਈਡਰ ਜਿਹੜੇ TGS ਟਰਾਂਸਪੋਰਟੇਸ਼ਨ ਹੈਗੀ ਆ ਉਹਨਾਂ ਨੇ ਇਹ ਸੈਟਅਪ ਅਪਣਾਇਆ ਹੈਗਾ। ਸੋ ਉਹਨਾਂ ਨੇ ਆਪਣਾ ਜਿਹੜਾ ਕੰਪਨੀ ਹੈਗੀ ਉਹਨੂੰ 2 ਪਾਰਟ ਕਰ ਦਿੱਤਾ ਹੈਗਾ ਜਿਹਦੇ ਵਿੱਚ ਕਿ ਇੱਕ ਉਹਨਾਂ ਨੇ ਬ੍ਰੋਕਰੇਜ ਕੰਪਨੀ ਕੀਤੀ ਹੈਗੀ ਆ, ਦੂਜੀ ਉਹਨਾਂ ਨੇ ਆਪਣੀ ਟਰੱਕਿੰਗ ਕੰਪਨੀ ਕੀਤੀ ਹੈਗੀ ਆ ਔਰ ਟੋਟਲੀ ਉਹਨਾਂ ਨੂੰ ਸੈਪਰੇਟ ਕਰ ਦਿੱਤਾ ਹੈਗਾ। ਸੋ ਬਹੁਤ ਮਤਲਬ ਕਿ ਧਿਆਨ ਦੇ ਨਾਲ ਇਹ ਜਿਹੜਾ ਸੈਟਅਪ ਹੈਗਾ ਇਹ ਕਰਨ ਦੀ ਲੋੜ ਹੈਗੀ ਆ। ਸੋ ਇਹਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਜਿਹੜੀਆਂ ਕ੍ਰਾਸ ਇੱਕ ਦੂਜੀ ਦੀ ਕੰਪਨੀ 'ਚ ਹੁੰਦੀਆਂ ਉਹ ਤੁਹਾਡੀ ਲਾਇਬਿਲਿਟੀ ਹੈ। ਸੋ ਕਾਫੀ ਜਿਹੜੀਆਂ ਚੀਜ਼ਾਂ ਉੱਭਰ ਕੇ ਸਾਹਮਣੇ ਆਈਆਂ ਹੈਗੀਆਂ ਔਰ ਸਾਰੇ ਹੀ ਪੈਨਲਿਸਟ ਜਿਹੜੇ ਉੱਥੇ ਸੀਗੇ ਉਹਨਾਂ ਨੂੰ ਸੁਣਨ ਤੋਂ ਬਾਅਦ ਇਹ ਸਮਝ ਆਈ ਆ ਕਿ ਹਰ ਇੱਕ ਪੈਨਲਿਸਟ ਦਾ ਇਹ ਵਿਚਾਰ ਹੈਗਾ ਕਿ ਜਿਹੜੀ ਤੁਹਾਡੀ ਕੋਈ ਵੀ ਐਸਾ ਜਿਹੜਾ ਲਾਅ ਹੈਗਾ ਖਾਸ ਕਰਕੇ AB5 ਆ ਇਹ ਜਿੰਨੀ ਦੇਰ ਤੱਕ ਕਿਸੇ ਤੇ ਸੂ ਨਹੀਂ ਹੁੰਦਾ ਜਾਂ ਜਿੰਨੀ ਦੇਰ ਤੱਕ ਪ੍ਰਾਈਵੇਟਲੀ ਕੋਈ ਸੂ ਨਹੀਂ ਕਰਦਾ ਕਿਸੇ ਨੂੰ ਉਨੀ ਦੇਰ ਤੱਕ ਜਿਹੜੀ ਲਾਅ ਦੀ ਬੋਡੀ ਆ ਲਾਅ ਦੀ ਜਿਹੜੀ ਕਿਸ ਤਰ੍ਹਾਂ ਇਹਨੇ ਲਾਗੂ ਹੋਣਾ ਉਹਦਾ ਨਹੀਂ ਪਤਾ ਲੱਗ ਸਕਦਾ। ਸੋ ਜਿੰਨੀ ਦੇਰ ਤੱਕ ਇਹਨੂੰ ਚੈਲੰਜ ਨਹੀਂ ਕੀਤਾ ਜਾਂਦਾ ਕੋਰਟ ਦੇ ਵਿੱਚ ਐਜ਼ ਕਿ ਲਾਅ ਸੂਟ ਦੇ ਤਰੀਕੇ ਦੇ ਨਾਲ ਸੋ ਉਨੀ ਦੇਰ ਤੱਕ ਇਹਦਾ ਜਿਹੜਾ ਐਕਚੁਅਲ ਇਹਦੀ ਜਿਹੜੀ ਆ ਸਿਸਟਮ ਆ ਨਹੀਂ ਪਤਾ ਲੱਗ ਸਕਦਾ। ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਜਿਹੜਾ ਇਹ ਲਾਅ ਸੂਟ ਹੈਗਾ ਹੁਣ ਕੋਰਟ ਦੇ ਵਿੱਚ ਜਿਹੜਾ ਬੈਟਲ ਇਹਦਾ ਚੱਲ ਰਿਹਾ ਹੈਗਾ ਇਹਦੀ ਸੁਣਵਾਈਆਂ ਜਿਹੜੀਆਂ ਨੈਕਸਟ ਈਅਰ ਤੋਂ ਸ਼ੁਰੂ ਹੋਣੀਆਂ। ਸੋ ਉਨੀ ਦੇਰ ਉਹਨਾਂ ਨੇ ਫਿਰ ਦੁਬਾਰਾ ਕੋਸ਼ਿਸ਼ ਕਰਨਗੇ ਕਿ ਇੰਜੰਕਸ਼ਨ ਲੈ ਸਕਣ ਪਰ ਜਿਹੜੇ ਚਾਂਸਿਸ ਹੈਗੇ ਉਹਦੇ ਦੇਖਣ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ। ਪਰ ਅੰਟਿਲ ਦੈਨ ਜਿਹੜਾ AB5 ਹੈਗਾ ਉਹ ਇਨਫੋਰਸੇਬਲ ਹੈਗਾ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ। ਜੀ ਜੀ ਬਿਲਕੁਲ। ਸੋ ਇਹਨੂੰ ਲੈ ਕੇ ਰਮਨ ਜੀ ਸਟੇਟ ਆਫ ਕੈਲੀਫੋਰਨੀਆ ਨੇ ਕਾਫੀ ਸੈਮੀਨਾਰ ਵੀ ਕੀਤੇ ਹੈਗੇ ਆ ਤੇ ਇੰਟਰਸਟੇਟ ਜਦੋਂ ਤੁਸੀਂ ਜਾ ਰਹੇ ਆ ਉਹਦੇ ਬਾਰੇ ਵੀ ਕੁਝ ਡਿਸਕਸ਼ਨ ਹੋਈ ਆ ਜੇ ਉਹਦੇ ਬਾਰੇ ਵੀ ਅਪਡੇਟ ਕਰਨੀ। ਸੈਮੀਨਾਰਸ ਹੋ ਰਹੇ ਆ ਜੀ, ਅਸੀਂ ਵੀ ਟਰਾਈ ਕਰ ਰਹੇ ਹਾਂ ਸੈਮੀਨਾਰਸ ਅਟੈਂਡ ਕਰਨ ਦੀ ਤਾਂ ਕਿ ਜਿੰਨੇ ਵੀ ਵੱਧ ਤੋਂ ਵੱਧ ਸੈਮੀਨਾਰਸ ਅਟੈਂਡ ਕਰੀਏ ਜਿੰਨੀ ਵੱਧ ਤੋਂ ਵੱਧ ਨੌਲੇਜ ਲੈ ਸਕੀਏ ਤਾਂ ਕਿ ਉਹੀ ਚੀਜ਼ ਅਸੀਂ ਵਾਪਸ ਤੁਹਾਡੇ ਕੋਲ ਆਣ ਕੇ ਦੱਸਦੇ। ਸੋ ਸੈਮੀਨਾਰਸ ਦੇ ਵਿੱਚ ਵੀ ਇਹ ਚੀਜ਼ਾਂ ਹੀ ਉੱਭਰ ਕੇ ਸਾਹਮਣੇ ਆ ਰਹੀਆਂ। ਸੈਮੀਨਾਰ ਜਿਹੜੇ ਸਟੇਟ ਵੱਲੋਂ ਕੀਤੇ ਜਾ ਰਹੇ ਆ ਉਹ 'ਚ ਸਟੇਟ ਜਿਹੜੀ ਹੈਗੀ ਹੈ ਕਿ ਸਿੰਪਲੀ ਤੁਹਾਨੂੰ ਦੱਸ ਕੇ ਕਿ ਹਾਊ ਟੂ ਕੋਆਪਰੇਟ, ਹਾਊ ਟੂ ਇਹਨੂੰ ਓਬੇ ਕਿੱਦਾਂ ਕਰਨਾ ਤੇ ਇਹਨੂੰ ਲਾਗੂ ਕਿੱਦਾਂ ਕਰਨਾ। ਸੋ ਸਟੇਟ ਦੇ ਜਿਹੜੇ ਹੈਗੇ ਆ EDD ਦੇ ਜਿਹੜੇ ਇਸ ਵੇਲੇ ਸੈਮੀਨਾਰਸ ਹੈਗੇ ਆ ਮੈਂ ਅਟੈਂਡ ਕੀਤੇ ਹੈਗੇ ਉਹਨਾਂ ਦੇ ਸਿੰਪਲੀ ਉਹਦੇ ਵਿੱਚ ਦੱਸ ਰਹੇ ਹੈਗੇ ਕਿ ਕੀ ਕਰਨਾ ਹੈਗਾ। ਸੋ ਆਪਾਂ ਜਿਹੜੀ ਆਪਣੀ ਇੰਡਸਟਰੀ ਹੈਗੀ ਨਾ ਇਹਦੇ ਵਿੱਚ ਉਹ ਉਨੀ ਪ੍ਰੋਬਲਮ ਨਹੀਂ ਹੈਗੀ ਹੈ ਐਕਚੁਅਲੀ ਜਿਹੜੀ ਇਸ ਵੇਲੇ ਸੁਣਨ 'ਚ ਆ ਰਹੀ ਹੈ ਜਿਹੜੀ ਡਿਪਾਰਟਮੈਂਟ ਤੋਂ ਵੀ ਪਤਾ ਲੱਗ ਰਿਹਾ ਹੈਗਾ। ਉਹ ਪ੍ਰੋਬਲਮ ਹੈਗੀ ਆ ਕਿ ਜਿੱਥੇ ਡਰਾਈਵਰਸ ਨੂੰ 1099 ਦਿੱਤਾ ਜਾ ਰਿਹਾ ਹੈਗਾ ਉਹ ਪ੍ਰੋਬਲਮ ਜ਼ਿਆਦਾ ਉੱਭਰ ਕੇ ਆ ਰਹੀ ਹੈ ਸਾਹਮਣੇ। ਜਿਹੜੀ AB5 ਦੇ ਤਹਿਤ ਜਿਹੜਾ ਓਨਰ ਆਪਰੇਟਰ ਹੈਗਾ ਆ ਜੇ ਉਹ ਇੰਡੀਪੈਂਡੈਂਟਲੀ ਓਨ ਕੰਪਨੀ ਹੈਗੀ ਆ ਇੰਡੀਪੈਂਡੈਂਟਲੀ ਉਹਨਾਂ ਦਾ ਆਪਣਾ MC ਹੈਗਾ ਆ ਸਾਰਾ ਕੁਛ ਹੈਗਾ ਆ। ਸੋ ਉਹਦੇ ਅਕੋਰਡਿੰਗਲੀ ਐਡੀ ਪ੍ਰੋਬਲਮ ਨਹੀਂ ਹੈਗੀ ਜਿੰਨੀ ਪ੍ਰੋਬਲਮ ਕਿ ਜਿਹੜੀ ਆ ਡਰਾਈਵਰਸ ਨੂੰ 1099 ਦਿੰਦੀ ਹੈ। ਜਾਂ ਕਿਸੇ ਬਹੁਤ ਕੰਪਨੀਆਂ ਐਸੀਆਂ ਵੀ ਹੈਗੀਆਂ ਜਿਨ੍ਹਾਂ ਦੇ ਵਿੱਚ ਕਿ ਜਿਹੜੇ 1099 ਹੈਗੇ ਉਹ ਪਰਸਨਲ ਨਾਂ 'ਤੇ ਦਿੱਤੇ ਗਏ ਆ ਓਨਰ ਆਪਰੇਟਰ ਨੂੰ।
ਸੋ ਉਹ ਵੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਜਦੋਂ ਪਰਸਨਲ ਨਾਂ ਤੇ ਦਿੱਤਾ ਜਾਂਦਾ ਆ ਤੇ ਉਹ ਐਜ਼ ਅ EMPLOYEE ਦੇ ਤੌਰ ਤੇ ਨਿਕਲ ਕੇ ਸਾਹਮਣੇ ਆਉਂਦਾ ਆ। ਲਾਸਟ ਕਪਲ ਆਫ ਵੀਕਸ ਪਹਿਲਾਂ ਲਾਸਟ ਵੀਕ ਵੀ ਇਹ ਗੱਲ ਦਾ ਪਤਾ ਲੱਗਾ ਹੈਗਾ ਕਿ ਜਿਹੜੇ ਓਨਰ ਆਪਰੇਟਰ ਹੈਗੇ ਆ ਉਹਨਾਂ ਨੂੰ ਜਿਹੜੇ ਚੈੱਕ ਇਸ਼ੂ ਕੀਤੇ ਗਏ ਸੀਗੇ ਉਹਨਾਂ ਦੇ ਉੱਤੇ ਕਲੋਜ਼ ਟੂ 25% ਜਿਹੜਾ ਵਰਕਰਸ ਕੰਪ ਇੰਸ਼ੋਰੈਂਸ ਨੇ ਬਿੱਲ ਬਣਾ ਕੇ ਭੇਜਿਆ ਹੈਗਾ। ਸੋ ਉਹ ਵੀ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਹੈਗੀਆਂ ਇਸ ਵੇਲੇ। ਸੋ ਜਿਹੜੀ ਜ਼ਿਆਦਾ ਇਸ਼ੂ ਡਿਪਾਰਟਮੈਂਟ ਵੱਲੋਂ ਵੀ ਇਹ ਜਿਹੜੀ ਚੀਜ਼ ਪਤਾ ਲੱਗੀ ਹੈ ਕਿ 1099 ਟੂ ਦਾ ਵਰਕਰ ਜਿਹੜਾ ਆ ਉਹ ਵੱਡਾ ਇਸ਼ੂ ਚੱਲ ਰਿਹਾ ਹੈ ਇਸ ਵੇਲੇ।